MP अमृतपाल सिंह होना की गल करिए, उन्होंने लगी हुई NSA हट सकती है जी? हाँ देखो, चर्चावां ने अखबारां च खबरां भी लग गई ने, क्योंकि NSA की मियाद तो मेरे ख्याल के 22 की सीगी ते हाले तक कोई डॉक्यूमेंट या कोई कन्फर्मेशन इस तरह की नहीं हैगी कि एक्सटेंड किया गया हो NSA ਨੂੰ। बाकी ਜਿਹੜੀ ਗੱਲ है वो साफ होगी गुरप्रीत जी 25 ਨੂੰ, क्योंकि ਤੁਹਾਨੂੰ याद होना 25 तरीक ਨੂੰ ਸੁਣਵਾਈ ਆ ਮੁੜ ਹਾਈ ਕੋਰਟ ਦੇ ਵਿੱਚ NSA ਨੂੰ ਜਿਹੜਾ ਚੈਲੰਜ ਕੀਤਾ ਗਿਆ। ਤਾਂ ਜਿਹੜਾ NSA ਨੂੰ ਚੈਲੰਜ ਕੀਤਾ ਗਿਆ, ਕਿਉਂਕਿ ਅੱਗੇ ਮਾਮਲਾ ਜਿਹੜਾ ਸੀਗਾ ਉਹ ਸੀਗਾ ਇਹਨਾਂ ਦੀ ਮੈਂਬਰਸ਼ਿਪ ਦਾ, ਜਿਹੜਾ ਪਿਛਲੇ ਦਿਨੀ ਹਾਈ ਕੋਰਟ 'ਚ ਨਿਬੜਿਆ ਸੀਗਾ, ਕਿਉਂਕਿ ਉਹਦੇ 'ਚ ਤੁਹਾਨੂੰ ਪਤਾ ਹੀ ਆ ਕਿ ਫਿਰ ਸਰਕਾਰ ਨੇ ਆ ਕੇ ਕਹਿ ਦਿੱਤਾ ਸੀਗਾ ਕਿ ਅਸੀਂ ਕਮੇਟੀ ਬਿਠਾਲ ਦਿੱਤੀ ਆ। ਉਹ ਤੋਂ ਬਾਅਦ ਕਮੇਟੀ ਨੇ ਸਿਫਾਰਿਸ਼ਾਂ ਕਰ ਦਿੱਤੀਆਂ ਕਿ ਇਹਨਾਂ ਨੂੰ ਰਿਲੀਫ ਦਿੱਤੀ ਜਾ ਸਕਦੀ ਆ। ਉਸ ਤੋਂ ਬਾਅਦ ਇਹਨਾਂ ਨੂੰ ਕਹਿ ਲਓ ਕਿ ਭਾਈ ਮੈਂਬਰਸ਼ਿਪ ਜਿਹੜੀ ਸੁਰੱਖਿਅਤ ਹੋਣ ਦੀ ਗਾਰੰਟੀ ਮਿਲ ਗਈ, ਤਾਂ ਉਹਦਾ ਤਾਂ ਨਿਬੇੜਾ ਹੋ ਗਿਆ। ਇੱਕ ਪਟੀਸ਼ਨ NSA ਨੂੰ ਲੈ ਕੇ ਆ, ਤਾਂ ਉਹਦੇ ਤੇ ਜਦੋਂ ਹੁਣ मतलब कि सरकार जिहड़ी है वो जाके जवाब दाखिल करेगी, पंजाब सरकार खास तौर पे जाके उत्थे जवाब जिहड़ा दाखिल करेगी, तो उहदे च वो रिकॉर्ड ते लियाउणगे ना कि असीं NSA नहीं वधाया, तो फिर उत्थे स्थिति स्पष्ट होने की संभावना है। उदां कितों भी कन्फर्मेशन तो नहीं, हाँ अखबारां दे विच दावे जरूर किए गए ने सोर्सेस के हवाले नाल कि ऑफिशियल्स ये मन रहे हैं, या कह लो कि इस गल ते मोहर ला रहे ने, तस्दीक कर रहे ने कि NSA सरकार नहीं ਵਧਾਉਣ जा रही, बल्कि अजनाले वाले केस दे विच हो सकता है कि अमृतपाल सिंह होरां दी गिरफ्तारी पा लाई जाए। ते ये भी चर्चा है कि हो सकता है कि जदों NSA हट जाए तो उन्हां दी जेल शिफ्टिंग भी हो जाए। जदों जेल शिफ्टिंग हो जाएगी तो उदों देखना होएगा कि फिर किन्ने मुकदमे गां गां चलते आ। ਤਾਂ ਉਸ ਤੋਂ ਬਾਅਦ ਇੱਕ ਚੀਜ਼ ਹੋਰ ਵੀ ਜਿਹੜੀ ਆ ਉਹ ਵੇਖਣਯੋਗ ਹੋਏਗੀ ਕਿ ਜੇ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਆ ਜਾਂਦੇ ਨੇ ਅਮਰਤਪਾਲ ਸਿੰਘ ਜਾਂ ਦੂਸਰੇ, ਤਾਂ ਫਿਰ ਇੱਥੋਂ ਦੇ ਸਿਆਸੀ ਮਾਹੌਲ ਦੇ ਵਿੱਚ, ਕਿਉਂਕਿ ਥੋੜੀ ਖੁੱਲ੍ਹ ਹੋਏਗੀ ਨਾ, ਡਿਬਰੂਗੜ੍ਹ ਤੋਂ ਸਰਗਰਮੀ ਨਹੀਂ ਹੁੰਦੀ, ਪਰ ਪੰਜਾਬ ਦੀਆਂ ਜੇਲ੍ਹਾਂ ਚੋਂ ਕੁਝ ਨਾ ਕੁਝ ਸੁਨੇਹੇ ਇਤਿਆਦਿਕ ਜਿਹੜੇ ਪੱਤਰ ਇਤਿਆਦਿਕ ਜਾਰੀ ਕਰਨੇ ਸੌਖੇ ਹੋ ਜਾਂਦੇ ਨੇ। ਜੀ ਜੀ। ਤੇ ਮਾਹੌਲ ਤਾਂ ਚਲੋ ਬਦਲਦਾ ਹੀ ਬਦਲਦਾ, ਕਿਸੇ ਵੀ ਬੰਦੇ ਵਾਸਤੇ ਨਿੱਜੀ ਤੌਰ ਤੇ, ਕਿਸੇ ਵੀ ਕੈਦੀ ਵਾਸਤੇ ਉਹ ਇੱਕ कह लो कि मानसिक तौर पर बड़ी वड्डी राहत होंगी है कि 3000 4000 किलोमीटर बगाने स्टेट च बगाने कल्चर तो तुसी सीधा अपने लोगों के विच आ जाओ, तो मानसिक तौर पर तो बड़ी वड्डी रिलीफ होंगी है। पर दो लिहाज नाल देखना होएगा इस कहानी नूं कि एक तां कि अमृतपाल सिंह इत्थे शिफ्ट हुंदे ने कि नहीं, ते फिर दूजे पक्ष तो यह कि जे हुंदे तां फिर सियासी जिहड़ा इस वेले दा दौर चल रहा है ਉਹਦੇ ਵਿੱਚ ਕਿਸ ਤਰ੍ਹਾਂ ਦਾ ਪ੍ਰਭਾਵ ਹੋਏਗਾ। ਕਿਉਂਕਿ ਤੁਹਾਨੂੰ ਇੱਕ ਗੱਲ ਤਾਂ ਮੰਨਣੀ ਪਵੇਗੀ ਕਿ ਠੀਕ ਹੈ ਵਾਰਸ ਪੰਜਾਬ ਦੇ ਜੋ ਅਕਾਲੀ ਦਲ ਬਣਿਆ, ਤਾਂ ਪੂਰੇ ਪੰਜਾਬ 'ਚ ਤਾਂ ਨਹੀਂ ਮੰਨ ਲਓ, ਪਰ ਮਾਝੇ ਦੇ ਵਿੱਚ ਤੇ ਅਸਰ ਪਾਵੇਗਾ ਨਾ। ਤੇ ਜੇ ਮਾਝੇ ਦੇ ਵਿੱਚ ਵੀ ਅਸਰ ਪੈਂਦਾ ਤਾਂ ਉਹ ਨੁਕਸਾਨ ਕਿਸ ਨੂੰ ਕਰੇਗਾ, ਫਾਇਦਾ ਕਿਸ ਨੂੰ ਕਰੇਗਾ। ਯਾਨੀ ਇਹ ਜੋੜ ਘਟਾਓ ਵੀ ਜਿਹੜੇ ਆ ਨਾ ਉਸ ਤੋਂ ਬਾਅਦ ਹੀ ਕਹਿ ਲਓ ਕਿ ਤੈਅ ਹੋਣਗੇ ਕਿ ਕਹਾਣੀ ਕਿੱਧਰ ਨੂੰ ਤੁਰਦੀ ਹੈ ਜੀ। जी, सो ਉਹਦਾ ਪੰਥਕ ਐਂਗਲ ਵੀ ਹੈ। ਸੋ ਪੰਥ ਦੇ ਵਿੱਚ ਜੋ ਕੁਝ ਇਸ ਸਮੇਂ ਚੱਲ ਰਿਹਾ ਹੈ ਉਹਨੂੰ ਲੈ ਕੇ ਵੀ ਨਵੀਆਂ ਚਰਚਾਵਾਂ ਜਾਂ ਨਵੇਂ ਕੋਣ ਦੇਖਣ ਨੂੰ ਫਿਰ ਜ਼ਰੂਰ ਮਿਲ ਸਕਦੇ ਨੇ, ਕਿਉਂਕਿ ਇਹਨਾਂ ਨੇ ਵੀ ਪਾਰਟੀ ਬਣਾ ਲਈ ਸੀ। ਉਸ ਤੋਂ ਬਾਅਦ ਪਾਰਟੀ ਦੀਆਂ ਸਰਗਰਮੀਆਂ ਵੀ ਸ਼ਾਇਦ ਦੇਖਣ ਨੂੰ ਲਗਾਤਾਰ ਮਿਲ ਰਹੀਆਂ ਨੇ।